ਜਿਵੇਂ ਪਿਛਲੇ ਦਿਨਾਂ ਦੇ ਵਿੱਚ ਟ੍ਰੇਸੀ ਕੈਲੀਫੋਰਨੀਆ ਦੇ ਵਿੱਚ 9 ਦੇ ਕਰੀਬ ਜਿਹੜੇ ਕੈਲੀਫੋਰਨੀਆ ਦੇ ਕਈ ਮੋਟਰਸਾਈਕਲ ਕਲੱਬ ਆ, ਜਿਨ੍ਹਾਂ 'ਚ ਆਪਣੇ ਸਿੱਖ ਨੌਜਵਾਨ ਹੈਗੇ ਆ, ਉਹਨਾਂ ਨੇ ਮੀਟਿੰਗ ਕੀਤੀ ਆ ਤੇ ਉਹਦੇ 'ਚ ਇਹ ਕਿਹਾ ਆ ਵੀ ਸਾਰੇ ਜਾਣੇ ਰਲ ਕੇ ਇੱਕ ਦਸਤਾਰ ਸਜਾ ਕੇ ਮੋਟਰਸਾਈਕਲ ਚਲਾਉਣ ਦੇ ਲਈ ਜੋ ਸਟੇਟ ਆ ਉਹ ਕੋਰਟ ਦੇ ਵਿੱਚ ਤੁਹਾਨੂੰ ਲੜਾਈ ਲੜਨੀ ਪੈਣੀ ਆ ਤੇ ਇਕੱਠੇ ਹੋ ਕੇ ਉਹ ਸਾਰੇ ਲੜਨਗੇ। ਪਹਿਲਾਂ ਇਹ ਆਪਾਂ ਦੇਖਿਆ ਹੀ ਆ ਵੀ ਹੋਰ ਮੁਲਕਾਂ 'ਚ ਵੀ ਪਹਿਲਾਂ ਇੰਗਲੈਂਡ 'ਚ ਵੈਨਕੂਵਰ ਇਹ ਲੜਾਈ ਲੜੀ, ਫੇਰ ਹੀ ਉਹਨਾਂ ਨੂੰ ਹੱਕ ਮਿਲਿਆ ਹੈਗਾ। ਸੋ ਇਹ ਵਧੀਆ ਗੱਲ ਹੈਗੀ ਆ। ਜੇ ਜਿੰਨੇ ਵੀ ਮੋਟਰਸਾਈਕਲ ਕਲੱਬਾਂ ਵਾਲੇ ਸੁਣਦੇ ਆ, ਤੁਹਾਨੂੰ ਕਿਸੇ ਤਰ੍ਹਾਂ ਦੀ ਰੇਡੀਓ ਦੇ ਉੱਤੇ ਅਨਾਉਂਸਮੈਂਟ ਦੀ ਜ਼ਰੂਰਤ ਹੋਈ ਜਾਂ ਉਹ ਆਪਾਂ ਪੂਰਾ ਤੁਹਾਡਾ ਸਾਥ ਦੇਵਾਂਗੇ। ਬਾਕੀ ਜਿੰਨੀਆਂ ਵੀ ਆਪਣੀਆਂ ਪੰਜਾਬੀ ਆਰਗਨਾਈਜੇਸ਼ਨਸ ਹੈਗੀਆਂ, ਗੁਰੂ ਘਰ ਆ, ਸਾਰਿਆਂ ਨੂੰ ਇਸ ਲੜਾਈ ਲਈ ਲੜਨਾ ਪੈਣਾ ਆ। ਇਹ ਜਿਹੜੀ ਦਸਤਾਰ ਦੀ ਲੜਾਈ ਹੈ, ਬਹੁਤ ਲੰਮੀ ਲੜਾਈ ਆ। ਕੰਮ ਤੋਂ ਲੈ ਕੇ ਇੰਗਲੈਂਡ ਤੋਂ ਸ਼ੁਰੂ ਹੋਈ, ਪਹਿਲਾਂ ਦਸਤਾਰ ਸਜਾ ਕੇ ਕੰਮ ਨਹੀਂ ਕਰਨ ਦਿੰਦੇ ਸੀ ਤੇ ਜਦੋਂ ਤੁਸੀਂ ਹੱਕ ਲਈ ਲੜਦੇ ਆ ਫੇਰ ਇਹ ਮਿਲਦੇ ਆ, ਨਹੀਂ ਤੁਹਾਨੂੰ ਕਿਸੇ ਨੇ ਤੁਹਾਡੀ ਝੋਲੇ 'ਚ ਨਹੀਂ ਆ ਕੇ ਪਾਣੇ ਹੈਗੇ। ਸੋ ਵਧੀਆ ਗੱਲ ਆ, ਸਾਰਿਆਂ ਨੂੰ ਇਕੱਠੇ ਹੋ ਕੇ ਜਿਹੜਾ ਇਹ ਲੜਾਈ ਲੜਨੀ ਚਾਹੀਦੀ ਆ ਤਾਂ ਕਿ ਦਸਤਾਰ ਸਜਾ ਕੇ ਤੁਸੀਂ ਜਿਹੜਾ ਮੋਟਰਸਾਈਕਲ ਚਲਾ ਸਕੋ। ਜੀ, ਜੀ, ਬਿਲਕੁਲ। ਜਿਵੇਂ ਪਿਛਲੇ ਦਿਨਾਂ ਦੇ ਵਿੱਚ ਟ੍ਰੇਸੀ ਕੈਲੀਫੋਰਨੀਆ ਦੇ ਵਿੱਚ 9 ਦੇ ਕਰੀਬ ਜਿਹੜੇ ਕੈਲੀਫੋਰਨੀਆ ਦੇ ਕਈ ਮੋਟਰਸਾਈਕਲ ਕਲੱਬ ਆ, ਜਿਨ੍ਹਾਂ 'ਚ ਆਪਣੇ ਸਿੱਖ ਨੌਜਵਾਨ ਹੈਗੇ ਆ, ਉਹਨਾਂ ਨੇ ਮੀਟਿੰਗ ਕੀਤੀ ਆ ਤੇ ਉਹਦੇ 'ਚ ਇਹ ਕਿਹਾ ਆ ਵੀ ਸਾਰੇ ਜਾਣੇ ਰਲ ਕੇ ਇੱਕ ਦਸਤਾਰ ਸਜਾ ਕੇ ਮੋਟਰਸਾਈਕਲ ਚਲਾਉਣ ਦੇ ਲਈ ਜੋ ਸਟੇਟ ਆ ਉਹ ਕੋਰਟ ਦੇ ਵਿੱਚ ਤੁਹਾਨੂੰ ਲੜਾਈ ਲੜਨੀ ਪੈਣੀ ਆ ਤੇ ਇਕੱਠੇ ਹੋ ਕੇ ਉਹ ਸਾਰੇ ਲੜਨਗੇ। ਪਹਿਲਾਂ ਇਹ ਆਪਾਂ ਦੇਖਿਆ ਹੀ ਆ ਵੀ ਹੋਰ ਮੁਲਕਾਂ 'ਚ ਵੀ ਪਹਿਲਾਂ ਇੰਗਲੈਂਡ 'ਚ ਵੈਨਕੂਵਰ ਇਹ ਲੜਾਈ ਲੜੀ, ਫੇਰ ਹੀ ਉਹਨਾਂ ਨੂੰ ਹੱਕ ਮਿਲਿਆ ਹੈਗਾ। ਸੋ ਇਹ ਵਧੀਆ ਗੱਲ ਹੈਗੀ ਆ। ਜੇ ਜਿੰਨੇ ਵੀ ਮੋਟਰਸਾਈਕਲ ਕਲੱਬਾਂ ਵਾਲੇ ਸੁਣਦੇ ਆ, ਤੁਹਾਨੂੰ ਕਿਸੇ ਤਰ੍ਹਾਂ ਦੀ ਰੇਡੀਓ ਦੇ ਉੱਤੇ ਅਨਾਉਂਸਮੈਂਟ ਦੀ ਜ਼ਰੂਰਤ ਹੋਈ ਜਾਂ ਉਹ ਆਪਾਂ ਪੂਰਾ ਤੁਹਾਡਾ ਸਾਥ ਦੇਵਾਂਗੇ। ਬਾਕੀ ਜਿੰਨੀਆਂ ਵੀ ਆਪਣੀਆਂ ਪੰਜਾਬੀ ਆਰਗਨਾਈਜੇਸ਼ਨਸ ਹੈਗੀਆਂ, ਗੁਰੂ ਘਰ ਆ, ਸਾਰਿਆਂ ਨੂੰ ਇਸ ਲੜਾਈ ਲਈ ਲੜਨਾ ਪੈਣਾ ਆ। ਇਹ ਜਿਹੜੀ ਦਸਤਾਰ ਦੀ ਲੜਾਈ ਹੈ, ਬਹੁਤ ਲੰਮੀ ਲੜਾਈ ਆ। ਕੰਮ ਤੋਂ ਲੈ ਕੇ ਇੰਗਲੈਂਡ ਤੋਂ ਸ਼ੁਰੂ ਹੋਈ, ਪਹਿਲਾਂ ਦਸਤਾਰ ਸਜਾ ਕੇ ਕੰਮ ਨਹੀਂ ਕਰਨ ਦਿੰਦੇ ਸੀ ਤੇ ਜਦੋਂ ਤੁਸੀਂ ਹੱਕ ਲਈ ਲੜਦੇ ਆ ਫੇਰ ਇਹ ਮਿਲਦੇ ਆ, ਨਹੀਂ ਤੁਹਾਨੂੰ ਕਿਸੇ ਨੇ ਤੁਹਾਡੀ ਝੋਲੇ 'ਚ ਨਹੀਂ ਆ ਕੇ ਪਾਣੇ ਹੈਗੇ। ਸੋ ਵਧੀਆ ਗੱਲ ਆ, ਸਾਰਿਆਂ ਨੂੰ ਇਕੱਠੇ ਹੋ ਕੇ ਜਿਹੜਾ ਇਹ ਲੜਾਈ ਲੜਨੀ ਚਾਹੀਦੀ ਆ ਤਾਂ ਕਿ ਦਸਤਾਰ ਸਜਾ ਕੇ ਤੁਸੀਂ ਜਿਹੜਾ ਮੋਟਰਸਾਈਕਲ ਚਲਾ ਸਕੋ। ਜੀ, ਜੀ, ਬਿਲਕੁਲ। ਜਿਵੇਂ ਪਿਛਲੇ ਦਿਨਾਂ ਦੇ ਵਿੱਚ ਟ੍ਰੇਸੀ ਕੈਲੀਫੋਰਨੀਆ ਦੇ ਵਿੱਚ 9 ਦੇ ਕਰੀਬ ਜਿਹੜੇ ਕੈਲੀਫੋਰਨੀਆ ਦੇ ਕਈ ਮੋਟਰਸਾਈਕਲ ਕਲੱਬ ਆ, ਜਿਨ੍ਹਾਂ 'ਚ ਆਪਣੇ ਸਿੱਖ ਨੌਜਵਾਨ ਹੈਗੇ ਆ, ਉਹਨਾਂ ਨੇ ਮੀਟਿੰਗ ਕੀਤੀ ਆ ਤੇ ਉਹਦੇ 'ਚ ਇਹ ਕਿਹਾ ਆ ਵੀ ਸਾਰੇ ਜਾਣੇ ਰਲ ਕੇ ਇੱਕ ਦਸਤਾਰ ਸਜਾ ਕੇ ਮੋਟਰਸਾਈਕਲ ਚਲਾਉਣ ਦੇ ਲਈ ਜੋ ਸਟੇਟ ਆ ਉਹ ਕੋਰਟ ਦੇ ਵਿੱਚ ਤੁਹਾਨੂੰ ਲੜਾਈ ਲੜਨੀ ਪੈਣੀ ਆ ਤੇ ਇਕੱਠੇ ਹੋ ਕੇ ਉਹ ਸਾਰੇ ਲੜਨਗੇ। ਪਹਿਲਾਂ ਇਹ ਆਪਾਂ ਦੇਖਿਆ ਹੀ ਆ ਵੀ ਹੋਰ ਮੁਲਕਾਂ 'ਚ ਵੀ ਪਹਿਲਾਂ ਇੰਗਲੈਂਡ 'ਚ ਵੈਨਕੂਵਰ ਇਹ ਲੜਾਈ ਲੜੀ, ਫੇਰ ਹੀ ਉਹਨਾਂ ਨੂੰ ਹੱਕ ਮਿਲਿਆ ਹੈਗਾ। ਸੋ ਇਹ ਵਧੀਆ ਗੱਲ ਹੈਗੀ ਆ। ਜੇ ਜਿੰਨੇ ਵੀ ਮੋਟਰਸਾਈਕਲ ਕਲੱਬਾਂ ਵਾਲੇ ਸੁਣਦੇ ਆ, ਤੁਹਾਨੂੰ ਕਿਸੇ ਤਰ੍ਹਾਂ ਦੀ ਰੇਡੀਓ ਦੇ ਉੱਤੇ ਅਨਾਉਂਸਮੈਂਟ ਦੀ ਜ਼ਰੂਰਤ ਹੋਈ ਜਾਂ ਉਹ ਆਪਾਂ ਪੂਰਾ ਤੁਹਾਡਾ ਸਾਥ ਦੇਵਾਂਗੇ। ਬਾਕੀ ਜਿੰਨੀਆਂ ਵੀ ਆਪਣੀਆਂ ਪੰਜਾਬੀ ਆਰਗਨਾਈਜੇਸ਼ਨਸ ਹੈਗੀਆਂ, ਗੁਰੂ ਘਰ ਆ, ਸਾਰਿਆਂ ਨੂੰ ਇਸ ਲੜਾਈ ਲਈ ਲੜਨਾ ਪੈਣਾ ਆ। ਇਹ ਜਿਹੜੀ ਦਸਤਾਰ ਦੀ ਲੜਾਈ ਹੈ, ਬਹੁਤ ਲੰਮੀ ਲੜਾਈ ਆ। ਕੰਮ ਤੋਂ ਲੈ ਕੇ ਇੰਗਲੈਂਡ ਤੋਂ ਸ਼ੁਰੂ ਹੋਈ, ਪਹਿਲਾਂ ਦਸਤਾਰ ਸਜਾ ਕੇ ਕੰਮ ਨਹੀਂ ਕਰਨ ਦਿੰਦੇ ਸੀ ਤੇ ਜਦੋਂ ਤੁਸੀਂ ਹੱਕ ਲਈ ਲੜਦੇ ਆ ਫੇਰ ਇਹ ਮਿਲਦੇ ਆ, ਨਹੀਂ ਤੁਹਾਨੂੰ ਕਿਸੇ ਨੇ ਤੁਹਾਡੀ ਝੋਲੇ 'ਚ ਨਹੀਂ ਆ ਕੇ ਪਾਣੇ ਹੈਗੇ। ਸੋ ਵਧੀਆ ਗੱਲ ਆ, ਸਾਰਿਆਂ ਨੂੰ ਇਕੱਠੇ ਹੋ ਕੇ ਜਿਹੜਾ ਇਹ ਲੜਾਈ ਲੜਨੀ ਚਾਹੀਦੀ ਆ ਤਾਂ ਕਿ ਦਸਤਾਰ ਸਜਾ ਕੇ ਤੁਸੀਂ ਜਿਹੜਾ ਮੋਟਰਸਾਈਕਲ ਚਲਾ ਸਕੋ। ਜੀ, ਜੀ, ਬਿਲਕੁਲ।